ਵੈਂਚਰਾ ਕਾਉਂਟੀ ਦੇ ਵਿੱਚ ਜਦੋਂ ਇੱਕ ਫਾਰਮ ਦੇ ਵਿੱਚ ਰੇਡ ਕੀਤੀ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ, ਇੱਕ ਆਰਮੀ ਦਾ ਵੈਟਰਨ ਤੇ ਯੂਐਸ ਦਾ ਸਿਟੀਜ਼ਨ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀਗਾ, ਹਨਾ। ਆਰਮੀ ਦਾ ਫੌਜੀ ਰਿਹਾ ਸੀ ਉਹ, ਤੇ ਉਹਨੂੰ ਉਹ ਬਾਰ-ਬਾਰ ਕਹਿੰਦੇ ਵੀ ਭਾਈ ਮੈਂ ਤਾਂ ਆਰਮੀ ਦਾ ਵੈਟਰਨ ਆ, ਪਲੱਸ ਮੈਂ ਸਿਟੀਜ਼ਨ ਆ। ਉਹਨੂੰ ਫੇਰ ਵੀ ਚੱਕ ਕੇ ਲੱਗਾ ਤੇ 3 ਦਿਨ ਤੇ 3 ਰਾਤਾਂ ਉਹਨੂੰ ਰੱਖਿਆ ਤੇ ਬਾਅਦ ਦੇ ਵਿੱਚ ਉਹਨੂੰ ਛੱਡਿਆ। ਤੇ ਹੁਣ ਉਹ ਜਾਰਜ ਰੇਟਸ ਜਿਹਦਾ ਨਾਂ ਹੈਗਾ, ਉਹਨਾਂ ਨੇ ਤੇ ਉਹਦੇ ਜਿਹੜੇ ਅਟਾਰਨੀ ਆ ਇੰਸਟੀਚਿਊਟ ਫਾਰ ਜਸਟਿਸ, ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਲਾ ਸੂਟ ਫਾਈਲ ਕਰ ਦਿੱਤਾ ਫੈਡਰਲ ਗਵਰਨਮੈਂਟ ਦੇ ਅਗੇਂਸਟ। ਇਹ ਤਾਂ ਸ਼ਰੇਆਮ ਪਈ ਧੱਕਾ ਸੀਗਾ। ਇਹ ਤਾਂ ਤੁਸੀਂ ਕਿਸੇ ਵੀ ਸਿਟੀਜ਼ਨ ਨੂੰ ਚੱਕ ਕੇ ਜਿਹੜਾ ਲੈ ਜਾਓਗੇ ਬਾਰ-ਬਾਰ ਉਹਦੇ ਕਹਿਣ ਦੇ ਉੱਤੇ। ਇਹ ਤੁਹਾਨੂੰ ਯਾਦ ਹੋਊਗਾ ਇਹ ਸਿਕਿਉਰਿਟੀ ਦੀ ਜੌਬ ਕਰਦਾ ਸੀ ਕੈਨਵਸ ਫਾਰਮ ਕੈਮਰੀਲੋ, ਜਿਹੜਾ ਲਾਸ ਐਂਜਲਸ ਸਾਰਾ ਏਰੀਆ ਹੈ। ਉੱਥੇ 400 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਜੁਲਾਈ 10 2025 ਨੂੰ। ਤੇ ਉਹ ਕਹਿੰਦੇ ਵੀ ਆਈ ਵਾਜ਼ ਰੌਂਗਫੁਲੀ ਡਿਟੇਨਡ ਐਂਡ ਹੈਲਡ, ਤੇ 3 ਦਿਨ ਤੇ 3 ਰਾਤਾਂ। ਤੇ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਟੈਰੀਫਾਈਡ ਹੋਇਆ ਹੈਗਾ ਆ ਵੀ ਜੇ ਮੈਂ ਅਮਰੀਕਾ ਦੀ ਆਰਮੀ ਦੇ ਵਿੱਚ ਵੀ ਸਰਵ ਕੀਤਾ, ਸਿਟੀਜ਼ਨ ਵੀ ਹੈਗਾ, ਪਰ ਸਿਰਫ ਮੇਰੇ ਫੇਸ ਕਰਕੇ ਵੀ ਮੈਂ ਸਪੈਨਿਸ਼ ਮੂਲ ਦਾ ਲੱਗਦਾ ਹੈਗਾ ਮੇਰੇ ਫੇਸ ਤੋਂ, ਤੇ ਤੁਸੀਂ ਮੈਨੂੰ ਚੱਕ ਕੇ ਲੈ ਜਾਓ ਵੀ ਨਹੀਂ ਜੀ ਇਹ ਇਲੀਗਲ ਹੋਣਾ ਆ। ਤਾਂ ਇਹ ਤਾਂ ਸ਼ਰੇਆਮ ਜਿਹੜਾ ਧੱਕਾ ਹੈਗਾ। ਸੋ ਹੁਣ ਫੈਡਰਲ ਗਵਰਨਮੈਂਟ ਦੇ ਅਗੇਂਸਟ ਉਸਨੇ ਲਾ ਸੂਟ ਫਾਈਲ ਕੀਤਾ ਹੈਗਾ। ਜੀ ਬਿਲਕੁਲ। ਇੱਕ ਤਾਂ ਜਿਹਨੇ 2 ਲੜਾਈਆਂ ਲੜੀਆਂ ਸੀ ਉਹਨੂੰ ਤਾਂ ਮੈਨੂੰ ਲੱਗਦਾ ਕੋਰੀਆ ਵਾਪਸ ਤੋਰਤਾ ਸੀਗਾ, ਉਹ ਇੱਕ ਹੀਅਰਿੰਗ ਦੇ ਵਿੱਚ ਸੀਗਾ। ਇੱਕ ਜਿਹੜਾ ਲੈਂਡਸਕੇਪਿੰਗ ਕਰਨ ਵਾਲਾ ਸੀਗਾ ਮੈਕਸੀਕਨ ਮੂਲ ਦਾ ਬੰਦਾ, ਜਿਹਦੇ 3 ਨਿਆਣੇ ਨੇਵੀ ਸੀਲ ਦੇ ਵਿੱਚ ਸੀਗੇ, ਉਹ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਫੜਿਆ ਸੀ। ਸੋ ਰੌਲਾ ਰੱਪਾ ਵਿਵਾਦ ਬਹੁਤ ਜਿਹੜੇ ਇਸ ਦੇ ਵਿੱਚ ਆਪਣੇ ਸਾਹਮਣੇ ਹੀ ਆਪਾਂ ਨੂੰ ਪਤਾ ਆ ਵੀ ਉਹ ਚੱਲ ਰਹੇ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਉਹ ਬਣਦਾ ਆ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਅਮਰੀਕਨਜ਼ ਮੈਜੋਰਟੀ ਹੁਣ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜੇ ਡੈਪੂਟੇਸ਼ਨ ਦਾ ਕੈਂਪੇਨ ਟਰੰਪ ਹੋਣਾ ਦਾ ਜੋ ਚੱਲ ਰਿਹਾ ਆ, ਉਹ ਇਹ ਮਹਿਸੂਸ ਕਰ ਰਹੇ ਆ ਵੀ ਇਟਸ ਗੋਇੰਗ ਟੂ ਫਾਰ। ਨਵੀਂ ਇੱਕ ਜਿਹੜੀ ਵਾਸ਼ਿੰਗਟਨ ਪੋਸਟ ABC ਨਿਊਜ਼ ਇਪਸੋਸ ਦੀ ਜਿਹੜੀ ਪੋਲ ਆਈ ਆ, ਉਹਦੇ ਵਿੱਚ ਕਹਿੰਦੇ ਵੀ ਲਾਰਜ ਨੰਬਰ ਆਫ ਅਮਰੀਕਨਜ਼ ਇਹ ਮੰਨਦੇ ਆ ਵੀ ਉਹ ਡੈਪੂਟੇਸ਼ਨ ਦੇ ਡਰ ਦੇ ਹੇਠਾਂ ਇਸ ਟਾਈਮ ਇੱਥੇ ਜੀਉ ਰਹੇ ਨੇ ਤੇ ਡਿਸਲਾਈਕ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਦੀ ਇਸ ਅਪਰੋਚ ਦੇ ਵਿੱਚ। 13 ਮਹੀਨੇ ਹੋ ਗਏ ਟਰੰਪ ਹੋਣਾ ਦੀ ਦੂਜੀ ਇਸ ਟਰਮ ਸ਼ੁਰੂ ਹੋਇਆ ਨੂੰ, ਤੇ ਇਸ ਮੌਕੇ ਇਹ ਨਵੀਂ ਪੋਲ ਦੇ ਵਿੱਚ 58% ਲੋਕ ਮੰਨਦੇ ਆ ਵੀ ਐਡਮਿਨਿਸਟ੍ਰੇਸ਼ਨ ਟੂ ਫਾਰ ਜਿਹੜਾ ਉਹ ਜਾ ਰਿਹਾ ਆ ਡਿਪੋਰਟ ਕਰਨ ਦੇ ਲਈ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ। ਕਹਿੰਦੇ ਵੀ ਇਹ ਪਿਛਲੇ ਫਾਲ ਦੀ ਪੋਲ ਦੇ ਨਾਲੋਂ 8 ਪੁਆਇੰਟ ਜਿਹੜੇ ਇਸ ਦੇ ਵਿੱਚ ਵੱਧ ਨੇ। ਤੇ ਕਹਿੰਦੇ ਵੀ ਇਹਦੇ ਇਸੇ ਹੀ ਪੋਲ ਦੇ ਵਿੱਚ 62% ਅਜਿਹੇ ਲੋਕ ਨੇ ਜਿਹੜੇ ਅਪੋਜ਼ ਕਰਦੇ ਨੇ ਆਈਸ ਦੀਆਂ ਜਿਹੜੀਆਂ ਅਗਰੈਸਿਵ ਟੈਕਟਿਕਸ ਆ, ਜਿਸ ਤਰੀਕੇ ਦੇ ਨਾਲ ਇਹ ਲੋਕਾਂ ਦੀ ਧਰੋ ਧਰਾਈ ਜਿਹੜੀ ਆ ਇਸ ਟਾਈਮ ਕਰਦੇ ਆ। ਤੇ ਕਾਫੀ ਜ਼ਿਆਦਾ ਨਾਖੁਸ਼ ਤੇ ਐਂਗਰੀ ਸੀਗੇ, ਅਪਸੈਟ ਤੇ ਐਂਗਰੀ ਸੀਗੇ। ਅੱਧੇ ਤੋਂ ਵੱਧ ਲੋਕ ਇਸ ਪੋਲ ਦੇ ਵਿੱਚ ਮੋਰ ਦੈਨ 50% ਜਾਂ 2 ਸਿਟੀਜ਼ਨਸ ਦੇ ਮਰਨ ਦੀ ਜਿਹੜੀ ਗੱਲ ਆ ਉਹ ਸਾਹਮਣੇ ਜਿਹੜੀ ਉਹ ਆਈ ਆ। ਸੋ ਟਰੰਪ ਹੋਣਾ ਦੀ ਜਿਹੜੀ ਅਪਰੂਵਲ ਰੇਟਿੰਗ ਇਹਨਾਂ ਦੇ ਸਿਗਨੇਚਰ ਕੈਂਪੇਨ ਨੂੰ ਲੈ ਕੇ ਆ, ਉਹ ਇਸ ਪੋਲ ਦੇ ਵਿੱਚ 40% ਤੇ ਜਿਹੜੀ ਉਹ ਜਾ ਪਹੁੰਚੀ ਆ। ਸਾਲ ਪਹਿਲਾਂ ਦੇ ਨਾਲੋਂ ਇਹ ਆਲਰੇਡੀ 10 ਪੁਆਇੰਟ ਜਿਹੜੀ ਉਹ ਥੱਲੇ ਆ ਚੁੱਕੀ ਹੈਗੀ ਆ। ਸੋ ਕਾਫੀ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਓਵਰਆਲ ਦੇਖਿਆ ਜਾਵੇ ਤਾਂ ਉਹਨਾਂ ਦੇ ਵਿਚਾਰਾਂ ਦੇ ਵਿੱਚ ਜਿਹੜੀ ਤਬਦੀਲੀ ਆ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲੈ ਕੇ ਆਈ ਆ। ਸੋ ਲੋਕਾਂ ਨੂੰ ਇਹ ਖਟਾਸ ਜਿਹੜੀ ਉਹ ਕਿਤੇ ਨਾ ਕਿਤੇ ਇਹਨਾਂ ਟੈਕਟਿਕਸ ਤੋਂ ਮਹਿਸੂਸ ਹੋ ਰਹੀ ਹੈਗੀ ਆ। ਜੀ